ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਮੋਦੀ ਸਾਹਿਬ ਦੀ ਪੰਜਾਬ ਫੇਰੀ ਤੋਂ। ਪੰਜਾਬ ਫੇਰੀ ਤੇ ਆਏ, ਭਾਜਪਾ ਆਗੂਆਂ ਦੇ ਨਾਲ ਬਕਾਇਦਾ ਤੌਰ ਤੇ ਗੱਲਬਾਤ ਕੀਤੀ। ਪੰਜਾਬ ਦੀ ਲੀਡਰਸ਼ਿਪ ਨੂੰ ਤੇ ਪੰਜਾਬ ਦੇ ਭਾਜਪਾਈਆਂ ਨੂੰ ਇੱਥੋਂ ਤੱਕ ਕਿ ਆਸਾਂ ਉਮੀਦਾਂ ਸੀਗੀਆਂ ਕਿਉਂਕਿ ਪੈਕੇਜ ਐਲਾਨ ਕੇ ਜਾਣਗੇ। ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਕਹਿ ਰਹੀਆਂ ਨੇ ਕਿ ਪੰਜਾਬ ਆ ਕੇ ਪੰਜਾਬ ਦੇ ਨਾਲ ਮਜ਼ਾਕ ਕਰ ਗਏ ਪ੍ਰਧਾਨ ਮੰਤਰੀ ਜੀ। ਪ੍ਰਵੀਨ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਹੜ੍ਹ ਮਾਰੇ ਖੇਤਰ ਦਾ ਦੌਰਾ ਕਰਨ ਦੇ ਲਈ ਕੱਲ ਆਏ, ਹਿਮਾਚਲ ਗਏ, ਪੰਜਾਬ ਆਏ। ਦੋਵਾਂ ਥਾਵਾਂ ਤੇ ਉਹਨਾਂ ਨੇ ਹਵਾਈ ਦੌਰਾ ਕੀਤਾ। ਹਵਾਈ ਦੌਰਾ ਕਰਨ ਤੋਂ ਬਾਅਦ ਹਿਮਾਚਲ ਦੇ ਵਿੱਚ ਉਹਨਾਂ ਦੇ ਮੁੱਖ ਮੰਤਰੀ ਸਣੇ ਅਧਿਕਾਰੀਆਂ ਨਾਲ ਤੇ ਫਿਰ ਕੁਝ ਉੱਥੋਂ ਦੇ ਪੀੜਤ ਧਿਰਾਂ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ 1500 ਕਰੋੜ ਦਾ ਉਹਨਾਂ ਦੀ ਰਾਹਤ ਪੈਕੇਜ ਦਾ ਐਲਾਨ ਕੇ ਪੰਜਾਬ ਵਾਲੇ ਪਾਸੇ ਤੁਰੇ। ਪੰਜਾਬ ਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਹਵਾਈ ਸਰਵੇਖਣ ਕੀਤਾ, ਆਪਣੇ ਹੈਲੀਕਾਪਟਰ ਜੀ ਤੌਰ ਤੇ ਵਾਲੇ ਇਲਾਕੇ ਦੇਖੇ ਤੇ ਬੜੇ ਗੰਭੀਰ ਮੁਦਰਾ 'ਚ ਫੋਟੋਆਂ ਜਾਰੀ ਕੀਤੀਆਂ ਗਈਆਂ, ਵੀਡੀਓ ਜਾਰੀ ਕੀਤੀਆਂ ਗਈਆਂ ਤੇ ਉੱਥੇ ਨਕਸ਼ਾ ਜਿਹਾ ਵੀ ਦੇਖੀ ਜਾਂਦੇ ਆ, ਨਿਸ਼ਾਨ ਵੀ ਜਲਾਈ ਜਾਂਦੇ ਆ, ਪੁੱਛੀ ਵੀ ਜਾਂਦੇ ਆ ਉਂਗਲ ਜੀ ਕਰਕੇ, ਜੀ ਹੈ ਨਾ, ਸਾਰਾ ਕੁਛ। ਤੇ ਉਹ ਤੋਂ ਬਾਅਦ ਫਿਰ ਉਹ ਆ ਕੇ ਭਾਜਪਾਈਆਂ ਦੀ ਇੱਕ ਮੰਥਨ ਬੈਠਕ ਦੇ ਵਿੱਚ ਹਿੱਸਾ ਲੈਂਦੇ ਨੇ। ਮੈਂ ਉਸਨੂੰ ਸਰਕਾਰੀ ਬੈਠਕ ਨਹੀਂ ਕਹਿ ਸਕਦਾ ਕਿਉਂਕਿ ਉਹਦੇ ਵਿੱਚ ਉਹੋ ਜਿਹਾ ਕੁਝ ਵੀ ਨਹੀਂ ਸੀਗਾ। ਗਿਣ ਕੇ ਮਿੱਥ ਕੇ 19 ਕੁ ਬੰਦੇ ਬਿਠਾਏ ਗਏ ਉਹਦੇ ਵਿੱਚ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਹੜ੍ਹ ਪੀੜਤ ਨੇ, ਕਿਸਾਨ ਨੇ, ਮਜ਼ਦੂਰ ਨੇ ਤੇ ਉੱਥੇ ਮੌਜੂਦ ਕੀਤੀ ਸਮੁੱਚੀ ਬੀਜੇਪੀ ਲੀਡਰਸ਼ਿਪ ਦੀ। ਰਵਨੀਤ ਬਿੱਟੂ ਜਿਹੜੇ ਨਾਰੇ ਆਏ ਸੀ, ਸੁਨੀਲ ਜਾਖੜ ਪ੍ਰਧਾਨ ਨੇ, ਤਰੁਣ ਚੁੱਘ, ਅਸ਼ਵਨੀ ਸ਼ਰਮਾ ਤੇ ਹੋਰ, ਸੋ ਉਹ ਸਾਰਿਆਂ ਦੇ ਵਿੱਚ ਉੱਥੇ ਫਿਰ ਕੁੱਲ ਮਿਲਾ ਕੇ ਉਹ ਚਰਚਾ ਘੱਟ ਸੀ ਇਸ ਹੜ੍ਹਾਂ ਦੀ। ਪੰਜਾਬ ਦੀ ਸਰਕਾਰ ਦੀ ਅਫਸਰਸ਼ਾਹੀ ਦੀ ਸ਼ਿਕਾਇਤ ਵੱਧ ਸੀ ਉੱਥੇ ਤੇ ਉਹ ਬੀਜੇਪੀ ਸ਼ਿਕਾਇਤ ਲਾਉਂਦੀ ਰਹੀ ਜੀ, ਮਾਈਨਿੰਗ ਕਰਕੇ। ਜਿਹੜਾ ਬਿੱਟੂ ਮਾਈਨਿੰਗ ਦਾ ਮੁੱਦਾ ਬਣਾ ਰਹੀ ਸੀ, ਉਹਨੂੰ ਪੁੱਛਿਆ ਕਿ ਜਦ ਤੂੰ ਕਾਂਗਰਸੀ ਭਰਾ, ਮਾਈਨਿੰਗ ਤਾਂ ਜਦ ਵੀ ਇੰਨੀ ਹੋਈ ਹੈ। ਹਾਂਜੀ ਬਿਲਕੁਲ। ਤੇ ਜਿਹੜੇ ਸੂਬਿਆਂ 'ਚ ਬੀਜੇਪੀ ਸਰਕਾਰ ਉੱਥੇ ਮਾਈਨਿੰਗ ਬੰਦ ਹੈ। ਸਵਾਲ ਇਹਦਾ ਅਸੀਂ ਮਾਈਨਿੰਗ ਨੂੰ ਸਹੀ ਠਹਿਰਾ ਰਹੇ ਹਾਂ, ਪਰ ਅੱਜ ਕੀ ਇਹ ਮੁੱਦਾ ਸੀ? ਸਹੀ ਹੈ, ਬਿਲਕੁਲ ਸਮੇਂ ਦੀ ਨਜ਼ਾਕਤ ਹੀ ਸੀ। ਸਮੇਂ ਦੇ ਹਵਾਲੇ ਨਾਲ ਤੁਸੀਂ ਪੰਜਾਬ ਦੀ ਜੋ ਸਥਿਤੀ ਹੈ ਇਸ ਮੌਕੇ, ਉਹਨੂੰ ਨਜਿੱਠਣ ਦੇ ਲਈ ਤੁਸੀਂ ਪਹਿਲ ਕਦਮੀ ਕਰੋ ਜੀ। ਤੇ ਇੱਕ ਨਾਲ ਉਹਨਾਂ ਨੇ ਕੱਲੀ ਮਾਈਨਿੰਗ ਦੇ ਸਿਰ ਮੜ ਕੇ ਇਸ ਹੜ੍ਹ ਨੂੰ, ਮਤਲਬ ਜ਼ਿਆਦਾ ਤੁਸੀਂ ਫਿਰ ਡੈਮ ਵਾਲਿਆਂ ਦੀਆਂ ਨਲਾਇਕੀਆਂ ਲੁਕੋ ਰਹੇ ਹੋ, ਤੁਸੀਂ ਕਰਤੂਤਾਂ ਲੁਕੋ ਰਹੇ ਹੋ, ਜਾਂ ਤੁਸੀਂ ਉਹ 'ਚ ਸ਼ਾਮਲ ਹੋ ਫਿਰ ਜੀ। ਤੇ ਚਲੋ ਜੀ, ਉਹ ਸ਼ਿਕਾਇਤਾਂ ਤੋਂ ਬਾਅਦ ਫਿਰ ਸਰਕਾਰੀ ਬੈਠਕ ਸੀ। ਠੀਕ ਹੈ। ਸਰਕਾਰੀ ਬੈਠਕ ਦੇ ਵਿੱਚ ਬਕਾਇਦਾ ਸਾਡੇ ਚੀਫ ਸੈਕਟਰੀ ਸਾਹਿਬ, ਮੁੰਡੀਆਂ ਤੇ ਖੁੱਡੀਆਂ, ਇਹਨਾਂ ਦੋ ਮੰਤਰੀ, ਹੋਰ ਅਮਲਾ ਫਾਲਾ, ਫਿਰ ਉੱਥੇ ਪੂਰਾ ਇੱਕ ਫਿਲਮ ਅੰਕਣ ਦਿਖਾਇਆ ਗਿਆ ਉਹਨਾਂ ਨੂੰ, ਪੂਰਾ ਇੱਕ ਮਤਲਬ ਕਿ ਟੀਵੀ ਦੇ ਉੱਤੇ ਪੂਰਾ ਡਾਟਾਬੇਸ ਸਾਰਾ ਕੁਝ ਦੱਸਿਆ ਗਿਆ। ਉਹ ਦਿਖਾਉਣ ਤੋਂ ਬਾਅਦ ਫਿਰ ਗੱਲਬਾਤ ਹੋਈ ਤੇ ਫਿਰ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੇ ਇਸ ਐਡੇ ਬੜੇ ਦਰਦ ਨੂੰ ਦੇਖਦਿਆਂ ਹੋਇਆਂ ਬਹੁਤ ਦਰਿਆਦਿਲੀ ਦਿਖਾਤੀ 1600 ਕਰੋੜ ਦੀ। ਠੀਕ ਹੈ। ਤੇ ਇਸ ਗੱਲ ਦੇ ਉੱਤੇ ਮੁੰਡੀਆਂ ਔਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਸਥਿਤੀ ਬਹੁਤ ਖਰਾਬ ਹੈ, ਬਹੁਤ ਥੋੜਾ ਹੈ। ਤੇ ਕਹਿੰਦੇ ਪ੍ਰਧਾਨ ਮੰਤਰੀ ਜੀ ਦਾ ਕਿੰਨਾ ਫਿਕਰ ਸੀ ਪੰਜਾਬ ਪ੍ਰਤੀ। ਉਹਨਾਂ ਨੇ ਮੁੰਡੀਆਂ ਨੂੰ ਟੁੱਟ ਕੇ ਪਏ, ਕਹਿੰਦੇ ਤੁਝੇ ਹਿੰਦੀ ਨਹੀਂ ਆਤੀ, ਇਹ ਮੈਨੂੰ 1600 ਕਰੋੜ ਬੋਲਦੀ ਹੈ ਨਾ ਜੀ। ਇਹ ਤਰੀਕਾ। ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਤਾਂ ਦਿੱਲੀ ਨੂੰ ਰਵਾਨਾ ਹੋ ਗਏ, ਪਰ ਪੰਜਾਬ 'ਚ ਚਰਚਾ ਤੁਰ ਪਈ ਕੀ ਹੈ। ਵਿਜੇ ਜੀ, ਹੁਣ ਦੋ ਪਹਿਲੂ ਨੇ। ਇੱਕ ਪਹਿਲੂ ਹੈ ਕਿ ਕੇਂਦਰ ਦੀ ਅਣਦੇਖੀ ਆ ਕੇ ਪੰਜਾਬ ਦੇ ਵਿੱਚ ਆ ਕੇ ਵੀ ਪੰਜਾਬ ਨਾਲ ਮਜ਼ਾਕ, ਦੂਏ ਪਾਸੇ ਪੰਜਾਬ ਸਰਕਾਰ ਦੀ ਨਲਾਇਕੀ ਜੀ। ਜੇ ਕੱਲ ਵਾਲੀ ਬੈਠਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੁੰਦੇ, ਸ਼ਾਇਦ ਬੈਠਕ ਦਾ ਔਰਾ ਹੋਰ ਹੁੰਦਾ। ਬਿਲਕੁਲ ਸਹੀ। ਮੁੱਖ ਮੰਤਰੀ ਦੀ ਗੈਰ ਮੌਜੂਦਗੀ ਵੀ ਸਾਡੇ ਲਈ ਨੁਕਸਾਨਦੇਹ ਰਹੀ। ਚਲੋ ਬੁਲੇਟਿਨ ਜਾਰੀ ਹੋਇਆ ਕੱਲ ਫੋਰਟਿਸ ਤੋਂ, ਸਿਹਤਯਾਬ ਨਹੀਂ ਹੋ ਸਕਦਾ, ਅੱਜ ਕੱਲ੍ਹ 'ਚ ਛੁੱਟੀ ਵੀ ਮਿਲ ਜਾਵੇ, ਕਹਿੰਦੇ ਸਾਰੇ ਟੈਸਟ ਠੀਕ ਆ ਗਏ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਡਾਕਟਰਾਂ ਨੇ ਉਹਨਾਂ ਨੂੰ ਲਿਕੁਇਡ ਚੀਜ਼ਾਂ ਲੈਣ ਦੀ ਇਜਾਜ਼ਤ ਦਿੱਤੀ। ਲਿਕੁਇਡ ਤੋਂ ਮਤਲਬ ਤਰਲ ਪਦਾਰਥ ਨੂੰ ਪੀ ਸਕਦੇ ਆ ਉਹ, ਹੈ ਨਾ, ਅਜੇ ਖਾਣ ਦੀਆਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ। ਤੋਂ ਛੇਤੀ ਜੇ ਉਹ ਬੈਠਕ 'ਚ ਹੁੰਦੇ ਤਾਂ ਬੈਠਕ ਦਾ ਲੈਵਲ, ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸਾਡੀ ਕਿਸ ਪੱਧਰ ਦੀ ਸਮਝ ਰੱਖਦੇ ਆ ਜਾਂ ਨਹੀਂ ਰੱਖਦੇ ਆ, ਪਰ ਫਿਰ ਵੀ ਮੁੱਖ ਮੰਤਰੀ ਦਾ ਪ੍ਰੋਟੋਕੋਲ ਹੁੰਦਾ, ਉਸ ਔਰੇ 'ਚ ਗੱਲ ਹੁੰਦੀ। ਦੂਸਰਾ,
ਕੇਂਦਰ ਵੱਲੋਂ ਜਿਸ ਤਰੀਕੇ ਕਾਰ ਨਾਲ ਇਹ ਅੰਦਾਜ਼ੇ ਲਾਏ ਗਏ, ਇਹ ਸਮਝ ਦਾ ਵਿਸ਼ਾ ਦੇਖੋ ਕਿੱਡਾ ਬੜਾ ਹੈ ਕਿ ਹਿਮਾਚਲ 5000 ਕਰੋੜ ਦੇ ਨੁਕਸਾਨ ਦੀ ਗੱਲ ਕਰਦਾ ਜੀ ਤੇ ਉਸ ਨੂੰ 1500 ਕਰੋੜ ਮਿਲਦਾ। ਠੀਕ ਹੈ। 5 ਕਰੋੜ ਦੇ ਨੁਕਸਾਨ ਸਾਹਮਣੇ 1500 ਕਰੋੜ ਬਹੁਤ ਘੱਟ ਹੈ। ਤੁਸੀਂ 3000 4000 ਕਰੋੜ ਦਿੰਦੇ ਤਾਂ ਸਮਝ ਆਉਂਦਾ ਕਿ ਉਹਨੇ ਜਿੰਨਾ ਮੰਗਿਆ ਸੀ ਚਲੋ ਤੇ ਨੇੜੇ ਤੇੜੇ ਗੱਲ ਚੱਲ ਗਈ। ਪਰ ਜਿੱਥੇ ਗੱਲ ਹੀ 13000 ਕਰੋੜ ਤੋਂ ਸ਼ੁਰੂ ਹੋਈ ਹੈ ਤੁਸੀਂ ਉੱਥੇ 1600 ਕਰੋੜ, ਮਤਲਬ ਉਹਦੇ ਨਾਲ 100 ਕਰੋੜ ਵੱਧ ਦੇਤਾ ਤੁਹਾਨੂੰ, ਆ ਚੱਕੋ। ਹੁਣ ਇਹ ਫਰਕ ਕਿਉਂ ਹੈ? ਹਿਮਾਚਲ ਦਾ ਨੁਕਸਾਨ ਹੋਇਆ, ਵੱਡਾ ਨੁਕਸਾਨ ਹੋਇਆ ਜੀ ਜੀ, ਪਰ ਤੁਸੀਂ ਉਸ ਸੂਬੇ ਦੀ ਇਸ ਸੂਬੇ ਨਾਲ ਤੁਲਨਾ ਕਿਵੇਂ ਕਰ ਸਕਦੇ ਹੋ? ਆਬਾਦੀ ਦੇ ਪੱਖੋਂ ਵੀ, ਪਿੰਡਾਂ ਦੇ ਰਹਿਸ਼ੀ ਖੇਤਰ ਦੇ ਪੱਖੋਂ ਵੀ, ਇੱਟਾਂ ਦੇ ਪੱਖੋਂ ਵੀ, ਸੜਕਾਂ ਦੇ ਪੱਖੋਂ ਵੀ, ਡੈਮਾਂ ਦੇ ਜਿਹੜੇ ਵਹਿਣ ਨੇ ਉਹਦੇ ਹਵਾਲੇ ਨਾਲ ਲਾਏ ਗਏ ਬੰਨਾਂ ਦੇ ਪੱਖੋਂ ਵੀ। ਸੋ ਉਸ ਏਰੀਆ ਵਾਈਜ਼, ਖੇਤਰ ਵਾਈਜ਼, ਬੱਸੋਂ ਵਾਈਜ਼ ਫਿਰ ਮਾਪ ਕੇ ਤਾਂ ਦੇਖੋ ਕਿ ਨੁਕਸਾਨ ਕਿੰਨਾ। ਇਸ ਲਈ ਇਹ ਸਿੱਧਾ ਕੋਝਾ ਮਜ਼ਾਕ ਸੀ। ਪ੍ਰਧਾਨ ਮੰਤਰੀ ਜੀ ਕਹਿੰਦੇ ਜੀ 2 ਲੱਖ ਰੁਪਈਆ ਮ੍ਰਿਤਕਾਂ ਨੂੰ, 50,000 ਰੁਪਈਆ ਜਿਹੜੇ ਜੀ ਜ਼ਖਮੀ ਨੇ ਉਹਨਾਂ ਨੂੰ, ਤੇ ਬਾਕੀ ਹੋਰ ਕੰਮਾਂ ਲਈ ਪੈਸਾ। ਪ੍ਰਵੀਨ ਜੀ 4 ਲੱਖ ਦੇ ਕਰੀਬ 3,87,000 ਤੋਂ ਵੱਧ ਲੋਕ ਬੇਘਰ ਹੋ ਗਏ ਜੀ। ਫਿਰ ਤੁਸੀਂ ਜੇ 3,87,000 ਘਰੇ ਪਾ ਕੇ ਦੇਣੇ ਹੋਣ ਕਿ ਉਹ 1600 ਕਰੋੜ ਪੈ ਜਾਣਗੇ? ਨਹੀਂ ਪੈਂਦੇ, ਬਿਲਕੁਲ ਜੀ। ਫਿਰ ਇਸ ਮੌਕੇ ਅੱਜ ਦੀ ਤਰੀਕ ਦੇ ਵਿੱਚ 2064 ਤੋਂ ਵੱਧ ਪਿੰਡ ਨੇ। ਤੁਸੀਂ ਜੇ 1 ਕਰੋੜ ਵੀ ਇੱਕ ਪਿੰਡ ਤੇ ਲਾਉਣ ਲੱਗੋ ਤਾਂ ਵੀ 1600 ਪਿੰਡਾਂ 'ਚ ਜਾ ਕੇ ਪੈਸੇ ਮੁੱਕ ਜਾਣੇ। 2064 ਪਿੰਡੇ ਨੇ। ਅਜੇ ਮੈਂ ਸਿਰਫ ਪਿੰਡ ਦੀ ਗੱਲ ਕਰ ਰਿਹਾ ਤੇ 1 ਕਰੋੜ ਦੀ ਗੱਲ ਕਰ ਰਿਹਾ। ਜੋ ਡੈਮਾਂ ਦਾ ਨੁਕਸਾਨ, ਸਾਡੇ ਬੰਨਾਂ ਦਾ ਨੁਕਸਾਨ ਹੋਇਆ ਨਾ, ਮੈਂ ਉਹਦੀ ਗੱਲ ਕਰ ਰਿਹਾ। ਸੜਕਾਂ ਦਾ ਨੁਕਸਾਨ ਹੋਇਆ, ਮੈਂ ਉਹਦੀ ਗੱਲ ਕਰ ਰਿਹਾ। ਜਿਹੜੇ ਸਾਡੇ ਮਤਲਬ ਲੱਖਾਂ ਏਕੜ ਜ਼ਮੀਨ ਤਬਾਹ ਹੋ ਗਈ ਨਾ, ਮੈਂ ਉਹਦੀ ਗੱਲ ਕਰ ਰਿਹਾ। 20 ਲੱਖ ਲੋਕ ਸਿੱਧੇ ਪ੍ਰਭਾਵਿਤ ਨੇ ਸੜ ਤੋਂ। ਸਹੀ ਗੱਲ, ਬਿਲਕੁਲ। ਤੇ ਕਿਹੜੇ ਅਰਥ ਸ਼ਾਸਤਰੀ ਨੇ, ਕਿਹੜੇ ਵਿਗਿਆਨੀ ਨੇ, ਕਿਹੜੇ ਖੇਤੀ ਮਾਹਰ ਨੇ, ਕਿਹੜਾ ਜਿਹੜਾ ਰੇਤ ਦਾ ਸਮਾਨ ਦਾ ਮਾਹਰ ਹੈ, ਉਹਨੇ ਤੁਹਾਨੂੰ ਕਿਹਨੇ ਡਾਟਾ ਤਿਆਰ ਕਰਕੇ ਦਿੱਤਾ ਕਿ ਹਾਂ ਇੰਨੇ ਨਾਲ ਸਰਦੀ ਜੀ। ਚਲੋ ਆਪਾਂ ਇਹਨੂੰ ਇੱਕ ਹੋਰ ਪੱਖ ਤੋਂ ਬਚ ਲੈਂਦੇ ਹਾਂ। ਪ੍ਰਵੀਨ, ਪੰਜਾਬ ਦੇ ਵਿੱਚ ਇਹ ਧਾਰਨਾ ਹੈ ਕਿ ਉਰੇ ਧਾਰਨਾ ਤੱਥਾਂ ਦੇ ਆਧਾਰ ਤੇ ਬਣੀ ਹੈ ਕਿ ਦਿੱਲੀ ਪੰਜਾਬ ਨਾਲ ਧਰੋਕਮ ਜੀ, ਦਿੱਲੀ ਪੰਜਾਬ ਨਾਲ ਤੱਕ ਹੀ ਨਹੀਂ ਬਣਦੀ। 3 ਖੇਤੀ ਕਾਨੂੰਨ ਆਏ, ਬੀਜੇਪੀ ਨਾਲ ਪੰਜਾਬ ਦਾ ਰੋਸਾ ਸਿਖਰ ਤੇ ਚਲਾ ਗਿਆ। ਉਹ ਕਾਨੂੰਨ ਦਿੱਲੀ ਬੈਠੇ 385 ਦਿਨ ਬੈਠੇ, 700 ਤੋਂ ਵੱਧ ਕਿਸਾਨ ਸ਼ਹੀਦ ਹੋਏ। ਆਖਰ ਤੁਸੀਂ ਉਹ ਬਿੱਲ ਵਾਪਸ ਲਏ, ਕਾਨੂੰਨ ਵਾਪਸ ਲਏ, ਰੱਦ ਹੋ ਗਏ, ਲੋਕ ਘਰਾਂ ਨੂੰ ਆ ਗਏ। ਬੀਜੇਪੀ ਨੂੰ ਇਹ ਤਾਂ, ਕੇਂਦਰੀ ਟੀਮ ਨੂੰ ਇਹ ਤਾਂ ਸਾਬਤ ਹੋ ਗਿਆ ਨਾ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਤਾਂ ਸਾਡੇ ਨਾਲ ਨਹੀਂ ਹੈਗਾ। ਫਿਰ ਅੱਜ ਮੌਕਾ ਸੀ ਜਨਾਬ, ਰਾਜਨੀਤੀ ਉਹ ਕਰ ਲੈਂਦੇ ਜੀ, ਸਿਆਸਤ ਕਰ ਲੈਂਦੇ। ਤੁਸੀਂ ਪੰਜਾਬ ਨੂੰ ਕਬਜ਼ਾਉਣ ਨੂੰ ਫਿਰਦੇ ਹੋ ਸਿਆਸੀ ਤੌਰ ਤੇ, ਤੁਸੀਂ ਪੰਜਾਬ ਸਰਕਾਰ ਬਣਾਉਣ ਨੂੰ ਫਿਰਦੇ ਹੋ ਸਿਆਸੀ ਤੌਰ ਤੇ, ਅੱਜ ਸਿਆਸਤ ਕਰ ਲੈਂਦੇ। ਜੇ ਸ਼ਿਵਰਾਜ ਚੌਹਾਨ ਆ ਕੇ ਸਿਰਫ ਬੀਜੇਪੀ ਦੀ ਬੈਠਕ ਮੰਗ ਫਿਰ ਕੇ ਤੁਰ ਕੇ ਜਾ ਸਕਦਾ ਹੈ, ਤੁਹਾਡੇ ਲਈ ਪੰਜਾਬ ਦੀ ਬੈਠਕ ਨਾਲੋਂ ਪਹਿਲਾਂ ਬੀਜੇਪੀ ਦੀ ਬੈਠਕ ਜ਼ਰੂਰੀ ਸੀ। ਪੰਜਾਬ ਨੂੰ ਵੀ ਬੀਜੇਪੀ ਵਾਲੀ ਐਨਕ ਚੋਂ ਹੀ ਦੇਖਦੇ ਤੇ ਦੇਣ ਪੈਕੇਜ ਸਰਕਾਰੀ ਜੀ ਜੀ। ਮੈਂ ਕਹਿੰਦਾ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਦਿੰਦੇ, ਦੇਣਾ ਤਾਂ ਖਜ਼ਾਨੇ ਚੋਂ ਸੀ ਜੀ, ਉਹ ਚ ਸਾਡਾ ਵੀ ਪੈਸਾ ਜਾਂਦਾ, ਬਿਲਕੁਲ ਪੰਜਾਬ ਦੀ ਜੀਐਸਟੀ ਦਾ ਹੀ ਜੇ ਆਪਾਂ ਹਿਸਾਬ ਲਾ ਲਈ 50,000 ਕਰੋੜ ਰੁਪਇਆ, ਜਦੋਂ ਕਿ ਇਹਦੇ ਨਾਲ ਉਹਦਾ ਕੋਈ ਸੰਬੰਧ ਨਹੀਂਗਾ। ਪਰ ਤੁਸੀਂ 1600 ਕਰੋੜ ਦੇ ਕੇ ਫਿਰ ਇੱਕ ਹੋਰ ਮੂਰਖ ਬਣਾ ਕੇ ਜਾਂਦੇ ਹੋ, ਕਹਿੰਦੇ ਹੋ ਜੀ 12,000 ਕਰੋੜ ਤੁਹਾਡੇ ਕੋਲ ਉਹ ਵੀ ਪਿਆ ਜਿਹੜਾ ਉਹ ਹਰ ਸਾਲ ਵਾਲਾ 2,000 ਕਰੋੜ ਸ਼ਾਇਦ ਉਹ ਜੁੜਦਾ ਰਹਿੰਦਾ, 12,000 ਕਰੋੜ ਹੋ ਗਿਆ ਉਹ ਫੰਡ ਪਿਆ। ਪਰ ਜਨਾਬ ਤੁਸੀਂ ਇਸ ਨੂੰ ਕੁਦਰਤੀ ਆਫਤ, ਰਾਸ਼ਟਰੀ ਕੁਦਰਤੀ ਆਫਤ ਕਦ ਐਲਾਨੇ? ਜਦੋਂ ਤੁਸੀਂ ਰਾਸ਼ਟਰੀ ਕੁਦਰਤੀ ਆਫਤ ਐਲਾਨਿਆ ਹੀ ਨਹੀਂ ਜੀ, ਉਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਕਢਾਉਣ ਦੀ ਹਿੰਮਤ ਨਹੀਂ ਰੱਖਦੀ ਪੰਜਾਬ ਸਰਕਾਰ। ਤੁਸੀਂ ਮਨਜ਼ੂਰੀ ਦੇ ਕੇ ਗਏ, ਤੁਸੀਂ ਚਿੱਠੀ ਲੈ ਕੇ ਆਏ ਸੀ ਕਿ ਉਹ ਚੋਂ ਮੈਂ ਨਿਯਮ ਬਦਲਦਾ, ਉਹ ਨਿਯਮਾਂ ਨੂੰ ਦਰਕਨਾਰ ਕਰ ਦਿਓ, ਇਸ ਵਾਰ ਵਰਤ ਲਓ ਪੈਸਾ। ਜੋ ਉਹਦੇ ਨਿਯਮ ਨੇ ਉਹਦੇ ਵਿੱਚੋਂ ਫੁੱਟੀ ਕੋਡੀ ਨਹੀਂ ਵਰਤ ਸਕਦਾ ਪੰਜਾਬ।
ਸਹੀ ਹੈ। 1600 ਕਰੋੜ ਨਾਲ ਹੋਣਾ ਕੁਝ ਨਹੀਂ। ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਚਲਾਣੇ ਸੀ ਨਾ ਕਿ 4-4 ਲੱਖ ਮ੍ਰਿਤਕਾਂ ਨੂੰ, ਉਹਦੇ ਵਿੱਚ 2 ਲੱਖ ਪ੍ਰਧਾਨ ਮੰਤਰੀ ਵਾਲਾ ਨੂੰ, 2 ਲੱਖ ਇਹਨਾਂ ਨਾਲ, ਇਹ ਸਾਰਾ ਕੁਝ ਮਿਲ ਕੇ ਆਇਆ, ਕੋਈ 6 ਲੱਖ ਨਹੀਂ ਹੋ ਗਿਆ। 4 ਹੀ ਆ ਉਹ। ਤੋਂ ਇਹ ਸਭ ਤੋਂ ਵੱਡਾ ਪਹਿਲੂ ਇਹ ਆ ਕਿ ਦਿੱਲੀ ਵਾਲੇ ਮਜ਼ਾਕ ਕਰ ਗਏ ਤੇ ਸਾਡੇ ਵਾਲੇ ਨਲਾਇਕ ਉਹਦੇ ਮੂਹਰੇ ਕੇਸ ਹੀ ਨਹੀਂ ਚੰਗੀ ਤਰ੍ਹਾਂ ਰੱਖ ਸਕੇ। ਮਤਲਬ ਤੁਹਾਡੀ ਬੋਲੀ ਇੱਕ ਦਿਨ ਪਹਿਲਾਂ ਇਹੀ ਜੀ ਸੀ, 13,000 ਕਰੋੜ ਤੋਂ ਸ਼ੁਰੂ ਹੋ ਕੇ 25,000 ਕਰੋੜ ਤੱਕ ਚਲ ਗਏ। ਸਹੀ ਗੱਲ ਹੈ, ਬਿਲਕੁਲ। ਦਸਤਾਵੇਜ਼ੀ ਤੌਰ ਤੇ ਕੇਸ ਦਾ ਤਿਆਰ ਮਜ਼ਬੂਤ ਕਰ ਲਓ, ਕੋਈ ਤੱਥ ਅੰਕੜੇ ਦਾ ਤਿਆਰ ਕਰ ਲਓ। ਸਹੀ ਗੱਲ ਹੈ, ਬਿਲਕੁਲ। ਸਾਡੇ ਨਾਲ ਕੋਈ ਛੋਟਾ ਸੂਬਾ ਚੰਗਾ ਹਿਮਾਚਲ ਸਰਕਾਰ ਨੇ ਆਪਣੇ ਤੈਅ ਪੈਮਾਨੇ ਤੋਂ ਔਰ ਕੇਂਦਰੀ ਐਲਾਨੇ ਫੰਡ ਤੋਂ ਇਲਾਵਾ ਕਹਿੰਦੇ ਹਰ ਨੁਕਸਾਨੀ ਪ੍ਰਤੀ ਏਕੜ ਦੇ ਹਿਸਾਬ ਨਾਲ 50,000 ਦੇਾਂਗੇ ਪ੍ਰਤੀ ਏਕੜ ਪਿੱਛੇ ਵੱਖਰਾ ਗਿਆ। ਜਿਹਦਾ ਘਰ ਨੁਕਸਾਨਿਆ ਗਿਆ ਉਹਦੇ ਚੁੱਲ੍ਹੇ ਚੌਂਕੇ ਦਾ ਵੱਖਰਾ 70,000 ਦੇਾਂਗੇ ਤੇ ਪਸ਼ੂ ਦੇ ਲਈ ਵੱਖਰਾ 55,000 ਦੇਾਂਗੇ। ਪ੍ਰਵੀਨ ਜੀ, ਉੱਥੇ ਜ਼ਿਆਦਾਤਰ ਜੇ ਪਸ਼ੂਆਂ ਦਾ ਨੁਕਸਾਨ ਹੋਵੇ ਤਾਂ ਗਊ ਹੈ ਉੱਥੇ ਜ਼ਿਆਦਾ। ਹਾਂਜੀ ਹਾਂਜੀ। ਤੇ ਗਊ 50-55,000 ਦੀ ਠੀਕ ਠਾਕ ਆ ਜਾਂਦੀ ਹੈ। ਤੇ ਪੰਜਾਬ 'ਚ ਜਿੰਨਾ ਪਸ਼ੂਆਂ ਦਾ ਨੁਕਸਾਨ ਹੈ ਜ਼ਿਆਦਾਤਰ ਮਹਿਸਾਂ ਨੇ। ਹਾਂਜੀ ਹਾਂਜੀ। ਤੇ ਮਹਿਸ 1-1.25 ਲੱਖ ਤੋਂ ਘੱਟ ਨਹੀਂ ਆਉਂਦੀ ਤੇ ਪੰਜਾਬ ਸਰਕਾਰ ਨਿਯਮ ਤਹਿਤ ਦਊਗੀ ਤਾਂ 37,000 ਤੋਂ ਉੱਪਰ ਨਹੀਂ ਦੇ ਹੋਣਾ। ਜੀ ਜੀ। ਇਸ ਲਈ ਸੂਬਾ ਸਰਕਾਰ ਦੀ ਨਲਾਇਕੀ ਤੇ ਕੇਂਦਰ ਸਰਕਾਰ ਦੀ ਅਣਦੇਖੀ ਦਾ ਨਤੀਜਾ ਕਿ ਪੰਜਾਬ ਨਾਲ ਕੱਲ ਵੱਡਾ ਧੋਖਾ ਹੋਇਆ।